ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਗ੍ਰੇਸੀ ਸਿੰਘ ਥੋੜੇ ਸਮੇਂ ਵਿੱਚ ਵਧੀਆ ਪਹਿਚਾਣ ਬਣਾਉਣ ਵਾਲੀ ਭਾਰਤੀ ਐਕਟਰੈਸ ਹੈ। ਹਾਲਾਂਕਿ ਗ੍ਰੇਸੀ ਨੇ 2 ਦਰਜਨ ਤੋਂ ਵੱਧ ਬਾਲੀਵੁੱਡ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਪਰ ਗ੍ਰੇਸੀ ਸਿੰਘ ਨੂੰ ਆਸਕਰ ਅਵਾਰਡ ਲਈ ਨਾਮਜ਼ਦ ਹੋ ਚੁੱਕੀ ਫਿਲਮ ਲਗਾਨ ਦੀ ਗੌਰੀ ਵਜੋਂ ਬਖੂਬੀ ਜਾਣਿਆ ਪਹਿਚਾਣਿਆ ਜਾਂਦਾ ਹੈ। ਗ੍ਰੇਸੀ ਸਿੰਘ ਕੁਝ ਸਾਲਾਂ ਤੋਂ ਪੰਜਾਬੀ ਫਿਲਮਾਂ ਵਿੱਚ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ ਅਤੇ ਉਹਨਾਂ ਦੀ ਨਵੀਂ ਫਿਲਮ ਆਪਾਂ ਫੇਰ ਮਿਲਾਂਗੇ ਰਿਲੀਜ਼ ਹੋਈ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਤੁਹਾਡੇ ਰੂਬਰੂ ਕਰ ਰਿਹਾ ਹਾਂ ਬਹੁਪੱਖੀ ਸ਼ਖਸੀਅਤ ਵਾਲੀ ਖੂਬਸੂਰਤ ਅਦਾਕਾਰਾ ਗ੍ਰੇਸੀ ਸਿੰਘ ਨੂੰ। ਗ੍ਰੇਸੀ ਸਿੰਘ ਜੀ, ਤੁਹਾਡਾ ਪੰਜਾਬੀ ਰੇਡੀਓ USA ਤੇ ਸਵਾਗਤ ਹੈ। ਥੈਂਕ ਯੂ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਗ੍ਰੇਸੀ ਜੀ, ਅਦਾਕਾਰੀ ਖੇਤਰ 'ਚ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਡਾਂਸ ਗਰੁੱਪ ਤੋਂ ਕੀਤੀ ਸੀ, ਫਿਰ ਕੁਝ TV ਸੀਰੀਅਲਸ ਵੀ ਕੀਤੇ। ਸਭ ਤੋਂ ਪਹਿਲਾਂ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਸਾਨੂੰ ਕੁਝ ਦੱਸੋ। ਹਾਂਜੀ, ਮੈਨੂੰ ਬਚਪਨ ਤੋਂ ਡਾਂਸ ਦਾ ਬਹੁਤ ਸ਼ੌਕ ਸੀ ਅਤੇ ਮੈਂ ਹਰ ਸਟਾਈਲ ਦਾ ਡਾਂਸ ਸਿੱਖਿਆ ਸੀ ਜਦੋਂ ਮੈਂ ਦਿੱਲੀ ਰਹਿੰਦੀ ਸੀ। ਉਸ ਤੋਂ ਬਾਅਦ ਮੇਰੀ ਪਹਿਲੀ ਐਕਟਿੰਗ ਪ੍ਰੋਜੈਕਟ ਸੀ ਉਹ ਅਮਾਨਤ ਟੈਲੀਵਿਜ਼ਨ ਸੀਰੀਅਲ, ਅਤੇ ਉੱਥੋਂ ਮੈਂ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ, ਪਰ ਉਹ ਵੀ ਸਿਰਫ ਐਜ਼ ਅ ਹੌਬੀ। ਪਰ ਮੈਨੂੰ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ ਕਿ ਮੈਨੂੰ ਲੱਗਿਆ ਕਿ ਇਹ ਫੁੱਲ ਫਲੈਜ ਪ੍ਰੋਫੈਸ਼ਨ ਫਿਰ ਬਣਿਆ ਅਤੇ ਬਹੁਤ ਸਪੋਰਟ ਮਿਲਿਆ ਮੈਨੂੰ ਮੇਰੀ ਫੈਮਿਲੀ ਦਾ, ਪੇਰੈਂਟਸ ਦਾ ਅਤੇ ਸਭ ਦਾ, ਮੀਡੀਆ ਦਾ। ਗ੍ਰੇਸੀ ਜੀ, ਤੁਹਾਡੇ ਕੈਰੀਅਰ ਨੂੰ ਬਹੁਤ ਜ਼ਿਆਦਾ ਹੁਲਾਰਾ ਮਿਲਿਆ ਫਿਲਮ ਲਗਾਨ ਤੋਂ। ਆਮਿਰ ਖਾਨ ਦੇ ਆਪੋਜ਼ਿਟ ਰੋਲ ਕਰਨਾ ਅਤੇ ਫਿਰ ਲਗਾਨ ਦਾ ਆਸਕਰ ਅਵਾਰਡ ਲਈ ਨੋਮੀਨੇਟ ਹੋਣਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ? ਇਹ ਬਹੁਤ ਵੱਡਾ ਅਚੀਵਮੈਂਟ ਸੀ। ਗॉड ਦੀ ਬਹੁਤ ਕਿਰਪਾ ਹੈ, ਬਹੁਤ ਬਲੈਸਿੰਗ ਹੈ। ਆਈ ਐਮ ਵੈਰੀ ਵੈਰੀ ਥੈਂਕਫੁਲ ਕਿ ਮੈਂ ਬਚਪਨ ਤੋਂ ਆਮਿਰ ਖਾਨ ਦੀ ਫੈਨ ਸੀ ਅਤੇ ਮੈਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਜੋ ਮੌਕਾ ਮਿਲਿਆ ਸੀ ਉਹ ਵਾਕਈ ਇੱਕ ਡ੍ਰੀਮ ਕਮ ਟਰੂ ਫॉर ਐਨ ਐਕਟਰ। ਤੁਸੀਂ ਕਾਫੀ ਸਾਰੀਆਂ ਸੁਪਰਹਿੱਟ ਫਿਲਮਾਂ 'ਚ ਮੁੱਖ ਰੋਲ ਨਿਭਾਏ ਨੇ, ਮੁੰਨਾ ਬਾਈ, MBBS, ਗੰਗਾ ਜਲ, ਸੰਤੋਸ਼ਮ ਵਗੈਰਾ। ਤੁਹਾਨੂੰ ਕਿਹੜੀ ਫਿਲਮ 'ਚ ਆਪਣਾ ਰੋਲ ਚੁਣੌਤੀਪੂਰਨ ਲੱਗਿਆ ਅਤੇ ਪਸੰਦ ਆਇਆ? ਸਾਰੇ ਹੀ ਰੋਲ ਆਪਣੇ ਵਿੱਚ ਤਾਂ ਬਹੁਤ ਹੀ ਚੈਲੰਜਿੰਗ ਹੁੰਦੇ ਨੇ। ਜ਼ਿਆਦਾ ਚੈਲੰਜਿੰਗ ਸੀ ਕਿਉਂਕਿ ਉਹ ਇੱਕ ਅਲੱਗ ਹੀ ਐਰਾ ਸੀ। ਉਹ 18th ਸੈਂਚੁਰੀ ਦੀ ਫਿਲਮ ਸੀ। ਉਹਦੇ 'ਚ ਮੈਂ ਇੱਕ ਵਿਲੇਜ ਗਰਲ ਅਤੇ ਡਿਫਰੈਂਟ ਐਕਸੈਂਟ ਸੀ ਉਹਦੇ ਵਾਸਤੇ ਕਾਫੀ ਪ੍ਰੈਪਰੇਸ਼ਨ ਕਰਨੀ ਪਈ ਸੀ ਮੈਨੂੰ ਪਹਿਲੀ ਫਿਲਮ ਵਾਸਤੇ, ਲਗਾਨ। ਗ੍ਰੇਸੀ ਜੀ, ਲਗਾਨ ਦੇ ਸਮੇਂ ਦੀਆਂ ਤੁਹਾਡੇ ਦੌਰ ਦੀਆਂ ਕਾਫੀ ਐਕਟਰੈਸ ਨਾਲੋਂ ਤੁਸੀਂ ਜ਼ਿਆਦਾ ਬਿਹਤਰੀਨ ਰੋਲ ਨਿਭਾਇਆ, ਪਰ ਇਹ ਆਮ ਚਰਚਾ ਹੁੰਦੀ ਹੈ ਕਿ ਉਹਨਾਂ ਵਿੱਚੋਂ ਕਾਫੀ ਅਭਿਨੇਤਰੀਆਂ ਤੁਹਾਡੇ ਤੋਂ ਅੱਗੇ ਲੰਘ ਗਈਆਂ। ਕੀ ਮੰਨਦੇ ਹੋ? ਬਹੁਤ ਖੁਸ਼ੀ ਉਹਨਾਂ ਵਾਸਤੇ, ਉਹ ਮੈਨੂੰ ਵੀ ਬਹੁਤ ਪਸੰਦ ਨੇ, ਪਰ ਮੈਂ ਬਹੁਤ ਜ਼ਿਆਦਾ ਐਂਬੀਸ਼ੀਅਸ ਨਹੀਂ ਸੀ ਕਿ ਮੈਂ ਬਹੁਤ ਜ਼ਿਆਦਾ ਫਿਲਮਾਂ ਕਰਨੀਆਂ ਨੇ। ਬਸ ਮੈਂ ਜੋ ਵੀ ਫਿਲਮ ਕਰਾਂ ਉਹ ਯਾਦਗਾਰ ਫਿਲਮਾਂ ਹੋਣ, ਬੇਸ਼ੱਕ ਉਹ 1 ਹੋਏ ਜਾਂ 2 ਫਿਲਮਾਂ ਹੋਣ। ਮੈਂ ਨਹੀਂ ਕਦੀ ਵੀ ਸੋਚਿਆ ਕਿ ਮੈਂ ਕੋਈ ਕੰਪੀਟੀਸ਼ਨ ਵਿੱਚ ਹਿੱਸਾ ਲੈਣਾ ਜਾਂ ਮੈਂ ਅੱਗੇ ਲੱਗਣਾ ਜਾਂ ਨੰਬਰ 1 ਜਾਂ ਸਟਾਰਡਮ, ਅਤੇ ਇਹਨਾਂ ਚੀਜ਼ਾਂ ਦਾ ਮੈਂ ਕਦੀ ਵੀ ਮਤਲਬ ਮੇਰਾ ਐਂਬੀਸ਼ਨ ਨਹੀਂ ਸੀ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਤੁਹਾਡਾ ਸੰਘਰਸ਼ ਦਾ ਦੌਰ ਹੈ ਹਜੇ ਜਾਰੀ ਹੈ? ਉਹ ਤਾਂ ਹੋਣਾ ਹੀ ਚਾਹੀਦਾ। ਹਰ ਇੱਕ ਲਾਈਫ ਵਿੱਚ ਸੰਘਰਸ਼ ਅਤੇ ਇੱਕ ਏਮ ਹੋਣੀ ਚਾਹੀਦੀ ਹੈ ਅਤੇ ਲਾਈਫ ਹੋਰ ਵੀ ਇੰਟਰਸਟਿੰਗ ਬਣਦੀ ਹੈ। ਪਰ ਇਹ ਇੱਕ ਕ੍ਰੀਏਟਿਵ ਕੰਮ ਹੈ, ਇੱਕ ਆਰਟ ਹੈ ਅਤੇ ਮੈਨੂੰ ਇਸ ਕਲਾ ਨਾਲ ਬਹੁਤ ਹੀ ਪਿਆਰ ਹੈ। ਐਕਟਿੰਗ ਹੋਏ, ਡਾਂਸਿੰਗ, ਸਿੰਗਿੰਗ, ਪੇਂਟਿੰਗ, ਅਤੇ ਮੈਂ ਇਹਨੂੰ ਕੰਟੀਨਿਊ ਕਰਨਾ ਚਾਹੁੰਦੀ ਹਾਂ ਹਮੇਸ਼ਾ। ਗ੍ਰੇਸੀ ਜੀ, ਪਿੱਛੇ ਜੇ ਚਰਚਾ ਹੋਈ ਸੀ ਕਿ ਤੁਸੀਂ TV ਸਕਰੀਨ 'ਤੇ ਦੁਬਾਰਾ ਆ ਰਹੇ ਹੋ। TV ਨਾਲ ਤਾਂ ਮੈਨੂੰ ਬਹੁਤ ਲਗਾਵ ਰਿਹਾ ਸ਼ੁਰੂ ਤੋਂ, ਅਤੇ ਮੈਂ ਕਦੀ ਨਹੀਂ ਚਾਹੁੰਦੀ ਸੀ ਕਿ ਮੈਂ ਟੈਲੀਵਿਜ਼ਨ ਨੂੰ ਛੱਡਾਂ, ਪਰ ਇੱਕ ਚੀਜ਼ 'ਤੇ ਕੌਨਸਨਟਰੇਟ ਕਰਨਾ ਜ਼ਰੂਰੀ ਸੀ। ਇਸ ਕਰਕੇ ਮੈਂ ਸਿਨੇਮਾ ਕਰ ਰਹੀ ਸੀ ਅਤੇ ਮੇਰੀ ਇਹ ਕੋਸ਼ਿਸ਼ ਹੈ ਕੋਈ ਵੀ ਅੱਛਾ ਪ੍ਰੋਜੈਕਟ ਹੋਏ ਤਾਂ ਮੈਂ ਟੈਲੀਵਿਜ਼ਨ ਜ਼ਰੂਰ ਕਰਾਂਗੀ। ਅੱਛਾ ਗ੍ਰੇਸੀ ਜੀ, ਤੁਸੀਂ ਟ੍ਰੇਨਡ ਕਲਾਸੀਕਲ ਡਾਂਸਰ ਹੋ, ਭਾਰਤ ਨਾਟਿਅਮ ਦੀ ਬਖੂਬੀ ਪੇਸ਼ਕਾਰੀ ਵੀ ਕਰਦੇ ਹੋ। ਇਹ ਵੀ ਸੁਣਿਆ ਹੈ ਕਿ ਤੁਸੀਂ ਇੱਕ NGO ਵੀ ਚਲਾ ਰਹੇ ਹੋ। ਨਹੀਂ, ਸਿਰਫ ਡਾਂਸ ਦੀ ਨਿਊਜ਼ ਤਾਂ ਠੀਕ ਹੈ, NGO ਦਾ ਤਾਂ ਸਿਰਫ ਹਾਲੇ ਪਲਾਨਿੰਗ ਹੈ। ਡਾਂਸ ਤੁਸੀਂ ਪਰਫੋਰਮੈਂਸ ਹੇਮਾ ਮਾਲਿਨੀ ਅਤੇ ਹੋਰ ਕਾਫੀ ਜਿਹੜੇ ਸੀਨੀਅਰ ਆਰਟਿਸਟ ਨੇ ਉਹਨਾਂ ਦੇ ਸਾਹਮਣੇ ਕੀਤੀ ਹੈ। ਹਾਂਜੀ ਹਾਂਜੀ, ਕਲਾਸੀਕਲ ਡਾਂਸ ਮੈਨੂੰ ਲੱਗਦਾ ਇੱਕ ਸਪਿਰਿਚੁਅਲ ਐਕਸਪੀਰੀਅੰਸ ਹੈ। ਦੋਸਤੋ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਗੱਲਬਾਤ ਚੱਲ ਰਹੀ ਹੈ ਬਾਲੀਵੁੱਡ ਅਦਾਕਾਰਾ ਗ੍ਰੇਸੀ ਸਿੰਘ ਦੇ ਨਾਲ। ਸਵਾਲ ਜਵਾਬ ਦਾ ਸਿਲਸਿਲਾ ਇਸੇ ਤਰ੍ਹਾਂ ਰਹੇਗਾ ਜਾਰੀ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਗ੍ਰੇਸੀ ਸਿੰਘ ਜੀ, ਬਾਲੀਵੁੱਡ ਦੇ ਵਿੱਚ ਤੁਹਾਡੀ ਅੱਜ ਕੱਲ੍ਹ ਕੀ ਸਰਗਰਮੀਆਂ ਚੱਲ ਰਹੀਆਂ? ਮੈਂ ਇੱਕ ਫਿਲਮ ਕੰਪਲੀਟ ਕੀਤੀ ਹੈ ਜਿਹੜੀ ਮਾਈਥੋਲੋਜੀਕਲ ਫਿਲਮ ਹੈ, ਮਹਾਭਾਰਤ ਦੀ ਸਟੋਰੀ 'ਤੇ ਬੇਸਡ ਹੈ। ਉਹਦੇ 'ਚ ਹੇਮਾ ਮਾਲਿਨੀ ਜੀ ਹੈਗੇ ਨੇ ਅਤੇ ਅਸੀਂ ਸਟੇਜ 'ਤੇ ਕਾਫੀ ਇਕੱਠੇ ਕੰਮ ਕੀਤਾ ਸੀ, ਪਰ ਫਿਲਮ ਵਿੱਚ ਪਹਿਲੀ ਵਾਰੀ ਅਸੀਂ ਕਲਾਸੀਕਲ ਡਾਂਸ ਕਰ ਰਹੇ ਹਾਂ। ਅਤੇ ਇੱਕ ਫਿਲਮ ਹੈ, ਚਿਲਡਰਨਸ ਫਿਲਮ ਹੈ, ਉਹਦਾ ਟਾਈਟਲ ਹੈ ਬਲੂ ਮਾਊਂਟੇਨਸ। ਉਹਦੀ ਸ਼ੂਟਿੰਗ ਅੱਜ ਕੱਲ੍ਹ ਚੱਲ ਰਹੀ ਹੈ। ਆਮਿਰ ਖਾਨ ਜਾਂ ਸੰਜੇ ਦੱਤ ਦੇ ਨਾਲ ਦੁਬਾਰਾ ਕੋਈ ਫਿਲਮ ਕਰਨ ਦੀ ਤਮੰਨਾ? ਹਾਂਜੀ ਬਿਲਕੁਲ, ਬਹੁਤ ਅੱਛੇ ਕਲਾਕਾਰ ਨੇ। ਮੈਂ ਬਹੁਤ ਲੱਕੀ ਹਾਂ ਕਿ ਮੈਂ ਬੈਸਟ ਐਕਟਰਸ ਅਤੇ ਬੈਸਟ ਡਾਇਰੈਕਟਰਸ ਨਾਲ ਹਿੰਦੀ ਸਿਨੇਮਾ ਵਿੱਚ ਕੰਮ ਕੀਤਾ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ।
ਤੇ ਅੱਗੇ ਵੀ ਜ਼ਰੂਰ ਕਰਾਂਗੀ। ਤੁਹਾਡੀ ਬੋਲੀ ਤੋਂ ਲੱਗ ਰਿਹਾ ਕਿ ਤੁਸੀਂ ਪੰਜਾਬੀ ਬੋਲੀ ਨਾਲ ਜੁੜੇ ਹੋਏ ਹੋ ਕਾਫੀ ਦੇਰ ਤੋਂ। ਬੰਬੇ 'ਚ ਰਹਿ ਕੇ ਦਿੱਲੀ ਦੇ ਜੰਪਲ ਹੋਣਾ, ਪੰਜਾਬੀ ਅੱਛੀ ਬੋਲ ਲੈਂਦੇ ਹੋ। ਪੰਜਾਬੀ ਫਿਲਮਾਂ 'ਚ ਤੁਹਾਡੀ ਹੁਣ ਆਮਦ ਹੋਈ ਹੈ, ਉਹ ਕੁਛ ਪਹਿਲਾਂ ਹਾਲਾਂਕਿ ਇੱਕ ਫਿਲਮ ਕੀਤੀ ਹੈ, ਜਿਹੜੀ ਹੁਣ ਨਵੀਂ ਫਿਲਮ ਆਈ ਆ ਆਪਾਂ ਫੇਰ ਮਿਲਾਂਗੇ, ਇਹਦੇ ਵਿੱਚ ਤੁਹਾਡੀ ਕੀ ਭੂਮਿਕਾ ਹੈ ਅਤੇ ਕਿੱਦਾਂ ਦੀ ਫਿਲਮ ਹੈ, ਇਹਦੇ ਬਾਰੇ ਕੁਛ? ਇਹ ਮੇਰੀ ਲਾਈਫ ਦੀ ਬਹੁਤ ਹੀ ਖਾਸ ਫਿਲਮ ਹੈ, ਬਹੁਤ ਹੀ ਸਪੈਸ਼ਲ ਰੋਲ ਹੈ ਜੋ ਇੱਕ ਐਕਟਰ ਵਾਸਤੇ ਬੜਾ ਚੈਲੰਜਿੰਗ ਹੈ। ਰੋਮਾਂਟਿਕ ਫਿਲਮ ਹੈ, ਲਵ ਸਟੋਰੀ, ਅਤੇ ਨਾਲ ਹੀ ਇੱਕ ਸੋਸ਼ਲ ਮੈਸੇਜ ਵੀ ਹੈ ਇਸ ਫਿਲਮ ਵਿੱਚ। ਅਤੇ ਬਹੁਤ ਹੀ ਵਧੀਆ ਟੀਮ ਸੀ ਫਿਲਮ ਦੇ। ਪ੍ਰੋਡਿਊਸਰ, ਡਾਇਰੈਕਟਰ ਬਹੁਤ ਅੱਛੇ ਨੇ, ਸਾਰੇ ਐਕਟਰ, ਪੂਰੀ ਟੀਮ ਨਾਲ ਮੈਨੂੰ ਕੰਮ ਕਰਕੇ ਬਹੁਤ ਮਜ਼ਾ ਆਇਆ। ਅਤੇ ਮੈਂ ਉਮੀਦ ਕਰਨੀ ਹਾਂ ਕਿ ਆਡੀਅנס ਵੀ ਇਹਨੂੰ ਇੰਜੋਏ ਕਰੇਗੀ ਅਤੇ ਸਾਡਾ ਹੌਸਲਾ ਅਫਜ਼ਾਈ ਕਰੇਗੀ ਕਿ ਅਸੀਂ ਹੋਰ ਵੀ ਪੰਜਾਬੀ ਸਿਨੇਮਾ ਹੋਰ ਅੱਗੇ ਵਧੇ ਅਤੇ ਹੋਰ ਅੱਛੀਆਂ ਫਿਲਮਾਂ ਬਣਨ ਪੰਜਾਬ ਵਿੱਚ। ਫਿਲਮ 'ਚ ਜਿਹੜਾ ਮੈਸੇਜ ਹੈਗਾ ਉਹ ਜ਼ਿਆਦਾਤਰ ਹੈ ਕਿ ਜਿਹੜੇ ਕੈਨੇਡਾ ਦੇ ਜਾਂ ਫੋਰਨ ਦੇ ਜਿੰਨੇ ਵੀ ਲੜਕੇ ਆਉਂਦੇ ਆ ਇੱਥੇ ਵਿਆਹ ਕਰਕੇ ਤੁਰ ਜਾਂਦੇ ਆ ਅਤੇ ਧੋਖਾ ਕਰਦੇ ਲੜਕੀਆਂ ਦੇ ਨਾਲ, ਜਾਣੀ ਕਿ ਪ੍ਰਵਾਸੀ ਜਿਹੜੇ ਠੱਗੀਆਂ ਕਰਦੇ ਨੇ, ਅਤੇ ਉਹ ਮੈਸੇਜ ਜੇ ਫੋਰਨ ਦੇ ਲੋਕ ਉਹਨੂੰ ਸਮਝਣਗੇ, ਤੁਹਾਨੂੰ ਲੱਗਦਾ ਵੀ ਇਹ ਫਿਲਮ ਉੱਥੇ ਮੈਸੇਜ ਪਹੁੰਚਾ ਸਕੇਗੀ? ਹਾਂਜੀ, ਬਿਲਕੁਲ ਪਹੁੰਚਾ ਸਕੇਗੀ, ਕਿਉਂਕਿ ਇਹ ਫਿਲਮ ਅਸੀਂ ਕੈਨੇਡਾ ਵਿੱਚ ਸ਼ੂਟ ਕੀਤੀ ਸੀ ਅਤੇ ਉੱਥੇ ਬਹੁਤ ਸਾਰੇ ਐਸੇ ਪੰਜਾਬੀ ਨੇ ਜੋ ਪੰਜਾਬੀ ਫਿਲਮਾਂ ਨੂੰ ਬਹੁਤ ਲਾਈਕ ਕਰਦੇ ਨੇ। ਜੋ ਵੀ ਪੰਜਾਬੀ ਫਿਲਮ ਆਉਂਦੀ ਹੈ ਉਹ ਬਹੁਤ ਵਾਰੀ ਦੇਖਦੇ ਨੇ ਅਤੇ ਉਹ ਬੜਾ ਪਸੰਦ ਕਰਦੇ ਨੇ। ਸ਼ੂਟਿੰਗ ਦੇ ਦੌਰਾਨ ਉਹ ਕਹਿੰਦੇ ਸੀ ਕਿ ਅਸੀਂ ਇਹ ਫਿਲਮ ਦਾ ਇੰਤਜ਼ਾਰ ਕਰ ਰਹੇ ਹਾਂ, ਜਲਦੀ ਰਿਲੀਜ਼ ਕਰੋ, ਅਤੇ ਮੈਨੂੰ ਲੱਗਦਾ ਹੈ ਕਿ ਉਹ ਫਿਲਮ ਬਹੁਤ ਲਾਈਕ ਕਰਨਗੇ। ਬਾਲੀਵੁੱਡ 'ਚ ਵੀ ਤੁਹਾਡੀਆਂ ਫਿਲਮਾਂ ਆ ਰਹੀਆਂ ਅਤੇ ਪੰਜਾਬੀ ਦੀਆਂ ਵੀ ਤੁਹਾਡੀ ਫਿਲਮਾਂ ਸ਼ੁਰੂਆਤ ਹੋਈ ਹੈ, ਅਤੇ ਤੁਹਾਡੀ ਪ੍ਰਾਇਓਰਟੀ ਕੀ ਹੈ ਦੋਵਾਂ ਦੇ 'ਚ? ਮੇਰੀ ਪ੍ਰਾਇਓਰਟੀ ਤਾਂ ਐਕਟਿੰਗ ਹੈ, ਅਤੇ ਉਹ ਮੈਂ ਲੈਂਗੁਏਜ ਨੂੰ ਇਹ ਨਹੀਂ ਸਮਝਦੀ ਕਿ ਬਸ ਇੱਕ ਲੈਂਗੁਏਜ 'ਤੇ ਕੌਨਸਨਟਰੇਟ ਕਰਨਾ, ਬਿਕੋਜ਼ ਇਟਸ ਯੂਨੀਵਰਸਲ। ਇਮੋਸ਼ਨਸ ਤਾਂ ਸਭ ਸੇਮ ਹੁੰਦੀਆਂ ਨੇ ਹਰ ਇੱਕ ਵਿੱਚ, ਅਤੇ ਮੇਰੇ ਵਾਸਤੇ ਸਾਰੀਆਂ ਇੰਪੋਰਟੈਂਟ ਨੇ। ਬਾਲੀਵੁੱਡ ਤੋਂ ਜੇ ਤੁਹਾਨੂੰ ਕੋਈ ਵੱਡੀ ਆਫਰ ਆਉਂਦੀ ਹੈ, ਵੱਡੇ ਬੈਨਰ ਦੀ ਕੋਈ ਫਿਲਮ ਕਰਨ ਨੂੰ ਮੌਕਾ ਮਿਲਦਾ, ਤਾਂ ਤੁਸੀਂ ਕੀ ਐਕਸਪੋਜ਼ਰ ਵੀ ਕਰੋਗੇ? ਮੈਂ ਤਾਂ ਉਹ ਸਭ ਬਿਲੀਵ ਨਹੀਂ ਕਰਦੀ, ਮੇਰੇ ਵਾਸਤੇ ਇੱਕ ਫਿਲਮ ਦੀ ਸਟੋਰੀ ਜ਼ਿਆਦਾ ਇੰਪੋਰਟੈਂਟ ਹੈ। ਮੈਂ ਸਿਰਫ ਆਪਣੇ ਕੈਰੈਕਟਰ ਨੂੰ ਕੌਨਸਨਟਰੇਟ ਨਹੀਂ ਕਰਦੀ, ਅਤੇ ਆਈ ਆਲਸੋ ਬਿਲੀਵ ਜਿਹੜੀ ਫਿਲਮ ਮੈਂ ਕਰਾਂ ਉਹ ਮੈਂ ਆਪਣੀ ਫੈਮਿਲੀ ਨਾਲ ਬੈਠ ਕੇ ਦੇਖ ਸਕਾਂ, ਉਹ ਇੰਪੋਰਟੈਂਟ ਹੈ। ਫਿਲਮੀ ਕੈਰੀਅਰ ਤੋਂ ਹਟ ਕੇ ਹੋਰ ਕੀ ਤੁਹਾਡੀ ਐਕਟੀਵਿਟੀ ਚੱਲਦੀ ਹੈ? ਹੋਰ ਮੇਰੀ ਕਲਾਸੀਕਲ ਡਾਂਸ ਤੋਂ ਇਲਾਵਾ ਕੁਝ ਸਿੰਗਿੰਗ ਦੀ ਵੀ ਟ੍ਰੇਨਿੰਗ ਹੈ, ਬਸ ਸਟੇਜ ਦੇ ਡਾਂਸ ਡਰਾਮਾਜ਼ ਕਾਫੀ ਪਸੰਦ ਕਰਨੀ ਆ। ਪੰਜਾਬੀ ਸਿਨੇਮੇ ਦੇ ਵਿੱਚ ਕਾਫੀ ਚੇਂਜ ਆਏ ਆ, ਬਾਲੀਵੁੱਡ ਦੇ ਪੱਧਰ ਦੀਆਂ, ਸਾਊਥ ਦੇ ਲੈਵਲ ਦੀਆਂ ਕੁਝ ਫਿਲਮਾਂ ਬਣ ਰਹੀਆਂ ਨੇ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਬਹੁਤ ਖੁਸ਼ੀ ਹੋਈ ਹੈ ਮੈਨੂੰ, ਕਿਉਂਕਿ ਇਹ ਆਪਣਾ ਕਲਚਰ ਹੈ। ਮੈਨੂੰ ਲੱਗਦਾ ਕਿ ਮੇਰੀ ਆਪਣੀ ਮਾਂ ਬੋਲੀ ਵਿੱਚ ਇਹ ਫਿਲਮਾਂ ਹੋਰ ਪ੍ਰੋਗਰੈਸ ਹੋਣੀ ਚਾਹੀਦੀ ਹੈ, ਅਤੇ ਹੋ ਵੀ ਰਹੀ ਹੈ। ਜਦੋਂ ਇਹ ਫਿਲਮ ਦੀ ਮੈਂ ਕਹਾਣੀ ਸੁਣੀ ਸੀ, ਮੈਂ ਇਹਨਾਂ ਨੂੰ ਕਿਹਾ ਸੀ ਇਹ ਹਿੰਦੀ ਵਿੱਚ ਵੀ ਬਣਾਉਣੀ ਚਾਹੀਦੀ ਹੈ, ਹਿੰਦੀ ਆਡੀਅנס ਵੀ ਇਹਨੂੰ ਲਾਈਕ ਕਰੇਗੀ, ਅਤੇ ਇਹਦਾ ਸਟੈਂਡਰਡ ਮਤਲਬ ਬਹੁਤ ਇੰਪਰੂਵ ਹੋਇਆ, ਬਹੁਤ ਅੱਛਾ ਹੈ। ਗ੍ਰੇਸੀ ਸਿੰਘ ਜੀ, ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਗੱਲਬਾਤ ਕੀਤੀ, ਇਸ ਲਈ ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡੀ ਇਸ ਫਿਲਮ ਲਈ ਅਤੇ ਭਵਿੱਖ ਲਈ ਸਾਡੇ ਵੱਲੋਂ ਸ਼ੁਭ ਇੱਛਾਵਾਂ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।